ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਬਾਰੇ ਆਪਾਂ ਅਕਸਰ ਹੀ ਤੁਸੀਂ ਦੱਸਦੇ ਰਹਿੰਦੇ ਆ ਸਾਨੂੰ ਵੀ ਪੰਜਾਬ ਨੂੰ ਕੇਂਦਰ ਨੇ ਕੀ ਦਿੱਤਾ, ਕੀ ਲਿਆ, ਕਿਵੇਂ ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਕਰਦੇ ਰਹਿੰਦੇ ਆ। ਪਰ ਇਹ ਗੱਲ ਸੱਚ ਹੈ ਕਿ ਜਿਹੜਾ ਕੇਂਦਰ ਆ, ਮੋਦੀ ਸਾਹਿਬ ਦੀ ਸਰਕਾਰ ਆ, ਉਹ ਪੰਜਾਬ ਨੂੰ ਬੀ ਕੈਟਾਗਰੀ ਦਾ ਸੂਬਾ ਮੰਨਦੀ ਹੈ? ਬਿਲਕੁਲ ਪ੍ਰਵੀਨ ਜੀ, ਕੇਂਦਰ ਦੀ ਨਜ਼ਰ ਦੇ ਵਿੱਚ ਪੰਜਾਬ ਬੀ ਕੈਟਾਗਰੀ ਦਾ ਸੂਬਾ ਹੈ। ਇੱਕ ਪਾਸੇ ਕੇਂਦਰੀ ਮੰਤਰੀ ਭਾਰਤੀ ਸੰਸਦ 'ਚ ਖੜ ਕੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜੀ ਪਾਣੀ ਦਾ ਪੱਧਰ ਬਹੁਤ ਖਰਾਬ ਹੈ, ਪੰਜਾਬ ਦੇ ਵਿੱਚ ਜੀ ਹੁਣ ਨਸ਼ਾ ਬਹੁਤ ਹੈ, ਪੰਜਾਬ ਦੇ ਵਿੱਚ ਵਿਦੇਸ਼ ਤੋਂ ਡਰੱਗ ਆਉਂਦੀ ਹੈ, ਪੰਜਾਬ ਦੇ ਅੰਦਰ ਮਾਹੌਲ ਸੁਰੱਖਿਅਤ ਨਹੀਂ ਹੈ, ਪਾਰਲੇ ਤੋਂ ਹਥਿਆਰ ਆਉਂਦੇ ਨੇ ਜੀ, ਸਮੱਗਰੀ ਵਿਸਫੋਟਕ ਸਮੱਗਰੀ ਆਉਂਦੀ ਹੈ ਜੀ, ਇੱਥੇ ਦੀ ਪੁਲਿਸ ਨੂੰ ਚੌਕਸ ਰਹਿਣ ਦੀ ਲੋੜ ਹੈ ਜੀ, ਸੁਰੱਖਿਆ ਤਾਲਮੇਲ ਵਧਾਉਣ ਦੀ ਲੋੜ ਹੈ ਜੀ, ਅਸੀਂ BSF ਨੂੰ ਕੰਟਰੋਲ ਦੇ ਰਹੇ ਹਾਂ ਜੀ, ਅਸੀਂ ਐਂ ਕਰ ਰਹੇ, ਬਹੁਤ ਹੁੰਦੇ ਨੇ, ਹੈ ਨਾ। ਤੇ ਲਗਾਤਾਰ ਡਰੋਨ ਆਉਣ ਦੇ ਹਵਾਲੇ ਨਾਲ ਚਰਚਾਵਾਂ ਛਿੜਦੀਆਂ ਨੇ, ਕੈਪਟਨ ਅਮਰਿੰਦਰ ਇਸ ਗੱਲ ਨੂੰ ਮਤਲਬ ਚੜਾਈ ਰੱਖਦੇ ਨੇ ਸਿਰ ਤੇ। ਸੋ ਇਹ ਸਾਰੇ ਪਹਿਲੂ ਨੇ। ਦੂਸਰੇ ਪਾਸੇ ਜਦੋਂ ਉਹਦੇ ਤੇ ਕਾਰਵਾਈ ਕਰਨ ਦੀ ਗੱਲ ਆਉਂਦੀ ਹੈ, ਜਦੋਂ ਪੰਜਾਬ ਨੂੰ ਮਜ਼ਬੂਤ ਕਰਨ ਦੀ ਗੱਲ ਆਉਂਦੀ ਹੈ, ਪੰਜਾਬ ਦੇ ਸਰਹੱਦੀ ਥਾਣਿਆਂ ਨੂੰ, ਪੰਜਾਬ ਦੀ ਪੁਲਿਸ ਨੂੰ ਮਜ਼ਬੂਤ ਕਰਨ ਦੀ ਗੱਲ ਆਉਂਦੀ ਆ, ਤਦ ਕੇਂਦਰ ਕਹਿੰਦਾ ਸਾਤੋਂ ਨਾ ਕੁਝ ਭਾਲਿਓ, ਅੱਛਾ ਅਸੀਂ ਕੁਝ ਨਹੀਂ ਦੇਣਾ। ਪ੍ਰਵੀਨ ਜੀ, ਪਹਿਲਾਂ ਵੀ ਪੁਰਾਣੇ ਕਾਂਗਰਸੀਆਂ ਦੇ ਦੌਰ ਦੇ ਵਿੱਚ ਵੀ ਫੌਜ ਭੇਜੀ, ਫੋਰਸ ਭੇਜੀਆਂ, ਵਿਦੇਸ਼ੀ ਏਜੰਸੀਆਂ ਭੇਜੀਆਂ ਕਿ ਭਾਈ ਪੰਜਾਬ ਦੇ ਵਿੱਚ ਮਾਹੌਲ ਸੁਖਾਵਾਂ ਨਹੀਂ ਆ। ਉਹ ਪ੍ਰਵੀਨ ਜੀ, ਉਹ ਸਾਰਾ ਕੁਝ ਜੋ ਲਾਲ ਲਸ਼ਕਰ ਭੇਜਿਆ ਇੱਥੇ, ਉਹ ਪੰਜਾਬ ਬਚਾਉਣ ਲਈ ਥੋੜਾ ਭੇਜਿਆ ਸੀ। ਜਦੋਂ ਖੇਤ ਨੂੰ ਅੱਗ ਲੱਗਦੀ ਆ ਤਾਂ ਗਵਾਂਢੀ ਬੰਦਾ ਵੱਟ ਤੋਂ ਉੱਥੋਂ ਜਿਹੜੀ ਖਾਈ ਪੱਟਦਾ, ਉਹ ਇਸ ਲਈ ਪੱਟਦਾ ਕਿ ਅੱਗ ਮੇਰੇ ਖੇਤ ਨੂੰ ਨਾ ਜਾਵੇ। ਉਹ ਦੂਏ ਖੇਤ ਦੀ ਅੱਗ ਬਾਅਦ ਚੋਂ ਭਜਾਉਂਦਾ, ਪਹਿਲਾਂ ਖਾਈ ਪੱਟਣ ਵੱਲ ਭੱਜਦਾ ਕਿ ਬਾਈ ਅੱਗ ਅੱਗੇ ਨਾ ਫੈਲੇ, ਉੱਥੇ ਲੱਗੇ ਤਾਂ ਲੱਗੀ ਰਹੇ। ਜੀ ਜੀ। ਸੋ ਕੇਂਦਰ ਸਰਕਾਰ ਉਹ ਫੌਜ ਜਿਹੜੀ ਭੇਜੀ ਪੰਜਾਬ 'ਚ, ਉਹ ਇਸ ਲਈ ਭੇਜੀ ਕਿ ਭਾਈ ਅੱਗ ਸਾਡੇ ਤੱਕ ਨਾ ਆ ਜਾਵੇ, ਦਿੱਲੀ ਦਰਬਾਰ ਤੱਕ ਨਾ ਆ ਜਾਵੇ, ਸੇਕ ਇੱਥੇ ਤੱਕ ਨਾ ਆ ਜਾਵੇ ਜੀ ਜੀ। ਤੇ ਪਰ ਹਰਜਾਨਾ ਭੁਗਤਣ ਲਈ ਮਤਲਬ ਕਿ ਉਹ ਬੋਝ ਸਾਡੇ ਤੇ ਪਿਆ, ਕਰਜ਼ੇ ਦਾ ਬੋਝ ਸਾਡੇ ਤੇ ਚੜਿਆ, ਬਿਲਕੁਲ। ਸੰਤਾਪ ਪੰਜਾਬ ਨੇ ਭੋਗਿਆ, ਨੌਜਵਾਨ ਆਪਣੇ ਗਵਾਏ, ਜਵਾਨੀ ਆਪਣੀ ਗਾਲੀ। ਤੇ ਸਰਹੱਦੀ ਸੂਬਿਆ ਜੇ ਅਸੀਂ ਆ ਤਾਂ ਇਹ ਸਾਡੀ ਨਲਾਇਕੀ ਥੋੜਾ ਜੀ, ਸਾਡੀ ਕੁਤਾਹੀ ਥੋੜਾ। ਜਦੋਂ ਬਾਰਡਰ ਬਣਿਆ ਤੇ ਸਾਨੂੰ ਤੁਸੀਂ ਇੱਥੇ ਧੱਕਿਆ ਤੇ ਉਸ ਸਾਡੇ ਭਰਾਵਾਂ 'ਚ ਵੰਡ ਪਾ ਕੇ ਸਾਡੇ ਵਿਚਾਲੇ ਕੰਧ ਵੀ ਕਰਾਈ, ਤੇ ਹੁਣ ਤੁਸੀਂ ਆਪਣੀ ਸੁਰੱਖਿਆ ਦੇ ਨਾਂ ਤੇ ਜਦੋਂ ਤੁਹਾਡੇ ਕੋਲ ਮੰਗਿਆ ਤੁਸੀਂ ਇਨਕਾਰ ਕਰ ਦਿਓ। ਰਾਘਵ ਚੱਡਾ ਹੋਰਾਂ ਨੇ ਬਹੁਤ ਗੰਭੀਰ ਮੁੱਦਾ ਚੱਕਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਬਹੁਤ ਸੰਵੇਦਨਸ਼ੀਲ ਮੁੱਦਾ ਸੀ ਜਿਹੜਾ ਉਹਨਾਂ ਨੇ ਰਾਜ ਸਭਾ 'ਚ ਚੱਕਿਆ ਕਿ ਭਾਈ ਦੇਸ਼ ਦੇ ਵਿੱਚ A ਕੈਟਾਗਰੀ ਦੇ ਸੂਬੇ ਨੇ ਤੇ ਪੰਜਾਬ ਉਸ A ਕੈਟਾਗਰੀ ਦੇ ਸੂਬੇ 'ਚ ਕਿਉਂ ਨਹੀਂ ਆਉਂਦਾ? ਅਸੀਂ ਸਰਹੱਦੀ ਸੂਬਾ ਹੈ, ਤੁਸੀਂ ਕਹਿੰਦੇ ਹੋ ਕਿ ਬਾਰਡਰ ਪਾਰ ਤੋਂ ਹਥਿਆਰ ਆਉਂਦੇ ਨੇ, ਨਸ਼ਾ ਆਉਂਦਾ ਹੈ, ਚਿੱਟਾ ਆਉਂਦਾ ਹੈ, ਵਿਸਫੋਟਕ ਸਮੱਗਰੀ ਆਉਂਦੀ ਹੈ, ਅੱਤਵਾਦੀ ਆ ਜਾਂਦੇ ਨੇ, ਸਾਰਾ ਕੁਝ ਆਉਂਦਾ ਹੈ। ਇਸ ਲਈ ਇੱਥੇ ਦੀ ਪੁਲਿਸ ਫੋਰਸ ਨੂੰ ਮਾਡਲ ਕਰਨ ਦੇ ਲਈ, ਮਜ਼ਬੂਤ ਕਰਨ ਦੇ ਲਈ, ਉਹਨਾਂ ਨੂੰ ਆਧੁਨਿਕ ਸਿਖਲਾਈ ਦੇਣ ਦੇ ਲਈ, ਆਧੁਨਿਕ ਹਥਿਆਰ ਦੇਣ ਦੇ ਲਈ, ਥਾਣਿਆਂ ਦੀ ਮਜ਼ਬੂਤੀ ਲਈ, ਉਹਨਾਂ ਦੇ ਮਾਨਸਿਕ ਤਕੜੇ ਕਰਨ ਦੇ ਲਈ ਸਾਨੂੰ ਉਹੋ ਜਿਹੇ ਫੰਡ ਮੁਹੱਈਆ ਕਰਾਓ ਜੀ ਜੀ। ਸੋ ਇਹਦੇ ਲਈ ਉਹਨਾਂ ਨੇ ਫੰਡ ਦੀ ਮੰਗ ਕੀਤੀ ਤੇ ਉਹ ਫੰਡ A ਕੈਟਾਗਰੀ 'ਚ ਜੇਕਰ ਆ ਜਾਵੇ ਪ੍ਰਵੀਨ ਜੀ ਕੋਈ ਦੇਸ਼ ਦਾ ਸੂਬਾ, ਤਾਂ ਫਿਰ ਉਹ ਹਰ ਯੋਜਨਾਵਾਂ ਜਿਹੜੀਆਂ ਅਜਿਹੀਆਂ ਨੇ ਉਹਦੇ ਵਿੱਚ 90% ਕੇਂਦਰ ਦਾ ਯੋਗਦਾਨ ਹੁੰਦਾ, 10% ਸੂਬੇ ਦਾ ਹੁੰਦਾ। ਠੀਕ ਹੈ। ਤੇ ਦੇਸ਼ ਦੇ ਵਿੱਚ ਇਸ ਮੌਕੇ 10 ਸੂਬੇ ਅਜਿਹੇ ਨੇ ਜਿਹੜੇ A ਕੈਟਾਗਰੀ 'ਚ ਨੇ। ਉਹਨਾਂ ਚੋਂ 8 ਤਾਂ ਸਾਡੇ ਮਤਲਬ ਕਿ ਉੱਤਰ ਪੂਰਬੀ ਸੂਬੇ ਨੇ ਜੀ, ਤੇ 2 ਜੇਕਰ ਇੱਧਰਲਿਆਂ 'ਚ ਗੱਲ ਕਰੀਏ ਮਤਲਬ ਕਿ ਉਹਨਾਂ ਦੇ ਵਿੱਚ ਹਿਮਾਚਲ ਤੇ ਉੱਤਰਾਖੰਡ ਹੈ। ਇਹ 10 ਸੂਬੇ ਨੇ। ਇਹਨਾਂ 10 ਸੂਬਿਆਂ ਨੂੰ 90% ਫੰਡਿੰਗ ਕੇਂਦਰ ਦੀ ਆ, 10% ਸੂਬੇ ਦੀ ਆਪਣੀ ਆ ਅਜਿਹੀਆਂ ਯੋਜਨਾਵਾਂ 'ਚ। ਤੇ ਪਰ ਜਿਹੜੇ ਬਾਕੀ ਸੂਬੇ ਨੇ ਜਿਨ੍ਹਾਂ 'ਚ ਪੰਜਾਬ B ਸ਼੍ਰੇਣੀ 'ਚ ਰੱਖਿਆ ਹੋਇਆ, B ਕੈਟਾਗਰੀ 'ਚ ਰੱਖਿਆ, ਉਹ 'ਚ 60% ਕੇਂਦਰ ਨੇ ਪਾਉਣਾ, 40% ਸਾਨੂੰ ਪਾਉਣਾ ਪੈਂਦਾ। ਜੀ ਜੀ। ਆਪਾਂ B ਕੈਟਾਗਰੀ ਦੇ ਵਿੱਚ ਹੀ ਆ, ਮਤਲਬ ਅਸੀਂ 30% ਵੱਧ ਦੇ ਰਹੇ ਆ ਜਦੋਂ ਕਿ ਸਾਡੀ ਬਣਦੀ A ਕੈਟਾਗਰੀ ਹੈ। ਤੇ ਜੀ ਕੱਲ ਜਦੋਂ ਇਹ ਸਵਾਲ ਰਾਘਵ ਚੱਡਾ ਨੇ ਉਠਾਇਆ ਤਦ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਜੀ ਨਿਤਿਆਨੰਦ ਰਾਏ, ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਨਹੀਂ ਜੀ ਇਹ ਨਹੀਂ ਹੋ ਸਕਦਾ, ਤੁਸੀਂ B ਕੈਟਾਗਰੀ 'ਚ ਰਹੋਗੇ, ਸਾਡੇ ਲਈ ਤੁਸੀਂ B ਕੈਟਾਗਰੀ, ਤੇ ਅਸੀਂ ਇਹਦੀ ਬਦਲਣ ਬਾਰੇ ਕੋਈ ਨਹੀਂ ਵਿਚਾਰ ਕੀਤਾ, ਇਹਦੇ ਬਾਰੇ ਕੋਈ ਰਾਏ ਨਹੀਂ ਗੀ। ਇਹ ਤਾਂ ਜੀ ਮਤਲਬ ਕਿ ਜਿਹੜਾ ਸਾਡਾ ਜੋ ਨੀਤੀ ਆਯੋਗ ਹੈ ਉਹਦੇ ਮਾਮਲੇ ਧਿਆਨ 'ਚ ਹੁੰਦੇ ਨੇ, ਉਹਨਾਂ ਨੇ ਜੋ ਤੈਅ ਕਰਨਾ ਉਹਦੇ ਹਿਸਾਬ ਨਾਲ, ਇਸ ਲਈ ਤੁਸੀਂ ਉਸ ਕੈਟਾਗਰੀ 'ਚ ਨਹੀਂ ਹੁੰਦੇ। ਚਲੋ, ਫਿਰ ਰਾਘਵ ਚੱਡਾ ਨੇ ਇੱਕ ਹੋਰ ਸਵਾਲ ਇਸੇ ਨਾਲ ਜੁੜਦਾ ਉਠਾਇਆ, ਠੀਕ ਹੈ, ਕਿ ਚਲੋ ਜੀ ਏਦਾਂ ਨਹੀਂ ਤਾਂ ਇੱਕ ਵਿਸ਼ੇਸ਼ ਯੋਜਨਾ ਹੈ ਕੇਂਦਰ ਦੀ 150 ਕਰੋੜ ਰੁਪਏ ਦੀ, ਕਿ ਤੁਸੀਂ 150 ਕਰੋੜ ਦਾ ਚੇਚਾ ਵਾਧੂ ਫੰਡ ਦਿੰਦੇ ਹੋ
ਸਿਰਫ ਸਰਹੱਦੀ ਖੇਤਰ ਦੇ ਥਾਣਿਆਂ ਨੂੰ ਮਜ਼ਬੂਤ ਕਰਨ ਲਈ ਜੀ ਉਹ ਉਪਲਬਧ ਕਰਾ ਦਿਓ ਕਿ ਘੱਟੋ ਘੱਟ ਸਰਹੱਦੀ ਸੂਬਿਆਂ ਨੂੰ ਤਾਂ ਅਸੀਂ ਸਰਹੱਦੀ ਸੂਬੇ ਜਿਹੜਾ ਸਾਡਾ ਪੰਜਾਬ ਹੈ ਉਹਦੇ ਜਿਹੜੇ ਸਰਹੱਦੀ ਖੇਤਰ ਨੇ ਉਹਨਾਂ ਖੇਤਰਾਂ ਦੇ ਉਹਨਾਂ ਜ਼ਿਲ੍ਹਿਆਂ ਦੇ ਥਾਣਿਆਂ ਨੂੰ ਮਤਲਬ ਅਸੀਂ ਘੱਟੋ ਘੱਟ ਮਜ਼ਬੂਤ ਕਰ ਲਈਏ, ਉੱਥੇ ਦੀ ਪੁਲਿਸ ਨੂੰ ਤਾਂ ਉਹ ਕਰ ਲਈਏ ਉਹ ਜਿਹੇ ਮਤਲਬ ਪੱਧਰ ਦੀ, ਤੇ ਉਹਦੇ ਲਈ 150 ਕਰੋੜ ਦਾ ਫੰਡ ਹੈ ਤੇ ਉਹ ਤੋਂ ਵੀ ਇਨਕਾਰ ਕਰਤਾ। ਕਹਿੰਦੇ ਨਾ ਜੀ ਇਹ ਵੀ ਮਨਜ਼ੂਰ ਨਹੀਂਗਾ, ਸਾਡੇ ਕੋਲ ਜੇ ਕੋਈ ਸਾਧਨ ਨਹੀਂ ਹੈਗੇ, ਸਾਡੇ ਕੋਲ ਜੇ ਕੋਈ ਫੰਡ ਨਹੀਂ ਹੈਗੇ, ਅਸੀਂ ਦੇਣ ਦੀ ਸਮਰੱਥਾ ਨਹੀਂ ਰੱਖਦੇ, ਸਾਡੇ ਕੋਲ ਅਜਿਹੀ ਕੋਈ ਯੋਜਨਾ ਨਹੀਂ ਹੈਗੀ, ਸੋ ਤੁਹਾਨੂੰ ਕੋਰਾ ਇਨਕਾਰ ਹੈ। ਸੋ ਪੰਜਾਬ ਨੂੰ B ਕੈਟਾਗਰੀ ਦਾ ਸੂਬਾ ਮੰਨਦਾ ਹੈ ਕੇਂਦਰ। ਇਹ ਕੱਲ ਉਹਨਾਂ ਦੀ ਨੀਤੀ ਤੋਂ, ਉਹਨਾਂ ਦੀ ਨੀਅਤ ਤੋਂ, ਰਾਜ ਸਭਾ 'ਚ ਦਿੱਤੇ ਜਵਾਬਾਂ ਤੋਂ ਸਾਫ਼ ਪਤਾ ਲੱਗ ਗਿਆ ਪ੍ਰਵੀਨ ਜੀ। ਬਿਲਕੁਲ, ਤੇ ਨਾਲੇ ਉਹਨਾਂ ਨੂੰ ਇਹ ਵੀ ਹੈ ਨਾ ਕਿ ਜੇ ਇਹਨਾਂ ਨੂੰ A 'ਚ ਲਿਆਂਦਾ ਤੇ 90% ਦੇਣਾ ਪੈਣਾ ਹਰੇਕ ਕੰਮ 'ਚ। ਹਾਂ ਤੇ ਉਹ ਸੋਚਦੇ ਨੇ ਕਿ ਹਾਂ ਇਹ ਰਾਜਨੀਤੀ ਦਾ ਵੀ ਕਾਰਨ ਹੈ ਕਿ ਇੱਥੇ ਭਾਜਪਾ ਦੀ ਸਰਕਾਰ ਨਹੀਂ ਹੈ। ਸੋ ਉਹਨਾਂ ਲੱਗਦਾ ਕਿ ਕ੍ਰੈਡਿਟ ਇਹਨਾਂ ਨੂੰ ਜਾਣਾ, ਇਹਨਾਂ ਨੇ ਕਹਿਣਾ ਜੀ ਅਸੀਂ ਇਹ ਕਰਾਤਾ। ਸੋ ਜਦੋਂ ਕ੍ਰੈਡਿਟ ਵਾਰ 'ਚ ਪੈਂਦੀਆਂ ਨੇ ਰਾਜਨੀਤਿਕ ਪਾਰਟੀਆਂ, ਫਿਰ ਲੋਕ ਹਿੱਤ ਭੁੱਲ ਜਾਂਦੀਆਂ। ਨਾਲੇ ਸ਼ਰਮਾ ਜੀ ਵੀ ਹੈ ਨਾ ਕਿ ਜਦੋਂ ਇੱਥੇ ਚੋਣ ਪ੍ਰਚਾਰ ਕਰਨਾ ਹੋਇਆ ਉਦੋਂ ਕਹਿਣਗੇ ਤਾਂ ਸਹੀ ਨਾ ਕਿ ਅਸੀਂ ਪੰਜਾਬ ਨੂੰ A ਕੈਟਾਗਰੀ 'ਚ ਲਿਆਵਾਂਗੇ ਜੇ ਤੁਸੀਂ ਸਾਨੂੰ ਲਿਆ ਸਕਦੇ ਹਾਂ, ਹਾਂ ਸਾਨੂੰ ਵੋਟਾਂ ਪਾਓ। ਹਾਂ, ਸੋ ਇਹ ਵੋਟ ਦਾ ਅੰਤ ਦੀ ਵੀ ਰਾਜਨੀਤੀ ਹੈ। ਪਰ ਜਿਹੜੀ ਸਰਕਾਰ ਸ਼ਰਮਾ ਜੀ, ਜਿਹੜੀ ਸਰਕਾਰ RDF ਨੱਪ ਕੇ ਬੈਠੀ ਹੋਵੇ ਸੂਬੇ ਦਾ, ਤੇ ਉਹ ਤੁਸੀਂ ਉਹ ਉਮੀਦ ਵੀ ਕੀ ਕਰ ਸਕਦੇ। ਜਿਵੇਂ ਤੁਸੀਂ GST ਰੋਕ ਲੈਂਦੇ, ਸਾਡਾ ਤਾਂ GST ਰੋਕ ਲੈਂਦੇ, ਬਿਲਕੁਲ ਜੀ।